ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅੱਜ ਦੇ ਦੂਸਰੇ ਅਹਿਮ ਇਸ਼ੂ ਦੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਦਾ ਤੋਹਫਾ ਜਿਹੜਾ 9 ਨਵੰਬਰ ਨੂੰ ਜਿਸ ਦਾ ਉਦਘਾਟਨ ਹੋਇਆ, ਫਾਈਨਲੀ ਜਿਹੜਾ ਖੋਲ੍ਹਿਆ ਗਿਆ, ਸਿੱਖ ਸੰਗਤਾਂ ਵੀ ਜਾ ਰਹੀਆਂ ਨੇ, ਪਾਕਿਸਤਾਨੀ ਭੈਣ ਭਰਾ ਵੀ ਜਾ ਰਹੇ ਨੇ ਜੀ। ਔਰ ਇਹਦੇ ਬਾਵਜੂਦ ਕਿ ਭਾਰਤ ਨੇ ਇਸ ਕਿਸਮ ਦੀਆਂ ਸ਼ਰਤਾਂ ਵੀ ਰੱਖੀਆਂ ਜਿਹੜੀਆਂ ਕੋਈ ਵੀ ਸੋਵਰਨ ਮੁਲਕ ਕਬੂਲ ਨਾ ਕਰੇ, ਪਰ ਕਿਉਂਕਿ ਸਿੱਖਾਂ ਦੇ ਲਈ ਗੁੱਡਵਿਲ ਨੇਸ਼ਨ ਦੇ ਵਿੱਚ ਵੀ ਔਰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਔਰ ਉਹਨਾਂ ਦੀ ਹਕੂਮਤ ਔਰ ਈਵਨ ਐਸਟੈਬਲਿਸ਼ਮੈਂਟ ਜੀ ਇਹ ਸੀ ਕਿ ਵੀ ਉਹ 550 ਸਾਲਾਂ ਦੇ ਉੱਤੇ ਉਹਨਾਂ ਨੇ ਇਹ ਤੋਹਫਾ ਸਿੱਖਾਂ ਨੂੰ ਦਿੱਤਾ। ਲੇਕਿਨ ਉੱਥੇ ਬੈਠੇ ਉਹਨਾਂ ਦੇ ਜਿਹੜੇ ਬੱਚੇ ਜਮੂਰੇ ਨੇ, ਉਹ ਕੈਪਟਨ ਅਮਰਿੰਦਰ ਹੋਏ, ਬਾਦਲਾਂ ਦਾ ਲਾਣਾ ਹੋਏ, ਜਾਂ ਇੱਕ ਹੋਰ ਬੱਚਾ ਜਮੂਰਾ ਘਟੀਆ ਪੱਧਰ ਦਾ ਜਿਹੜਾ ਮੂੰਹ ਖੁੱਲ੍ਹਾ ਹੀ ਰੱਖਦਾ, ਭਾਵੇਂ ਮੂੰਹ 'ਚ ਡੱਡੂ ਵੜ ਜਾਏ, ਮਨਜਿੰਦਰ ਸਿਰਸਾ ਦਿੱਲੀ ਵਾਲਾ ਜਿਹੜਾ ਬੀਜੇਪੀ ਦਾ ਸਿਟਿੰਗ ਐਮਐਲਏ ਹੈ, ਜਿਹਨੂੰ ਇਹ ਹਰ ਨੈਗੇਟਿਵ ਗੱਲ ਦੇ ਲਈ ਇਸਤੇਮਾਲ ਕਰਦੇ ਨੇ। ਕਿਤੇ ਅਮਰਿੰਦਰ ਹੁੰਦਾ, ਕਿਤੇ ਉਹ ਹੁੰਦਾ, ਕਿਤੇ ਸੁਖਬੀਰ ਹੁੰਦਾ ਜੀ। ਇਹ ਸਾਰਿਆਂ ਨੂੰ ਇੱਕ ਨਿੱਕੀ ਜਿਹੀ ਗੱਲ ਵੀ ਉੱਥੇ ਕੋਈ ਹੁੰਦੀ ਹੈ ਜਿਹੜੀ ਬਹੁਤ ਵਾਰੀ ਇਹਨਾਂ ਦੀਆਂ ਏਜੰਸੀਆਂ ਨੇ ਕ੍ਰੀਏਟ ਕੀਤੀ ਹੁੰਦੀ ਹੈ, ਉਹਦੇ ਤੇ ਪਾਕਿਸਤਾਨ ਨੂੰ ਤਾਨੇ ਮਿਹਣੇ ਔਰ ਦੂਸਰਾ ਸ਼ੁਰੂ ਕਰ ਦਿੰਦੇ ਨੇ। ਪਰ ਅਸੀਂ ਦੇਖ ਰਹੇ ਹਾਂ ਵੀ ਇੱਕ ਪਾਸੇ 550 ਸਾਲਾਂ ਦੇ ਮੁਕਾਮ ਦੇ ਉੱਤੇ ਗੱਲ ਕਿੱਥੋਂ ਜਿਹੜੀ ਹੈ 72 ਸਾਲ ਦੀਆਂ ਦੁਆਵਾਂ ਮੁਕੰਮਲ ਹੁੰਦੀਆਂ ਨੇ। ਕਰਤਾਰਪੁਰ ਸਾਹਿਬ ਔਰ ਪਾਕਿਸਤਾਨ ਦੇ ਬਾਕੀ ਗੁਰਦੁਆਰਿਆਂ ਦਾ ਵੀ ਰੱਖ ਰਖਾਅ, ਸਾਂਭ ਸੰਭਾਲ, ਰੈਨੋਵੇਸ਼ਨ ਚੱਲ ਰਹੀ ਹੈ ਜੀ। ਔਰ ਭਾਰਤ ਦੇ ਵਿੱਚ ਕਿਵੇਂ ਇਸ ਪੀਰੀਅਡ ਦੇ ਵਿੱਚ ਗੁਰੂ ਨਾਨਕ ਸਾਹਿਬ ਨਾਲ ਸੰਬੰਧਿਤ ਦੀ ਹਿਸਟਰੀ ਦੇ 2 ਗੁਰਦੁਆਰੇ ਤਾਂ ਪਹਿਲਾਂ ਹੀ ਮਿਟਾਏ ਜਾ ਚੁੱਕੇ ਨੇ। 1984 ਦੇ ਵਿੱਚ ਹਰਿਦੁਆਰ ਗੰਗਾ ਦੇ ਕੰਢੇ, ਜਿੱਥੇ ਗੁਰੂ ਨਾਨਕ ਸਾਹਿਬ ਨੇ ਬ੍ਰਾਹਮਣਵਾਦ ਨੂੰ ਚੈਲੰਜ ਕੀਤਾ ਸੀ, ਔਰ ਜਿੱਥੇ ਗੁਰਦੁਆਰਾ ਗਿਆਨ ਗੋਦੜੀ, ਹੁਣ ਜ਼ਾਹਰ ਹੈ ਗਿਆਨ ਇੰਟੈਲੈਕਟ ਨੂੰ ਕਹਿੰਦੇ ਨੇ, ਨੌਲੇਜ ਨੂੰ ਕਹਿੰਦੇ ਨੇ, ਔਰ ਸਪਿਰਿਚੁਅਲ ਗਿਆਨ ਜਿਹੜੀ ਗੋਦੜੀ ਜਿਹੜੀ ਕਿ ਉਸ ਦੇ ਵਿੱਚ ਸਮਾਇਆ ਹੋਇਆ ਕਿਸੇ ਚੀਜ਼ ਦੇ ਵਿੱਚ, ਔਰ ਉਹ ਬ੍ਰਾਹਮਣਵਾਦ ਨੂੰ ਸਿੱਧਾ ਚੈਲੰਜ ਸੀ। ਉਹਨਾਂ ਦੀ ਹਿੱਕ ਦੇ ਉੱਤੇ ਜਿਹੜਾ ਮੁੱਗ ਦਲਣਾ ਸੀ ਉੱਥੇ ਬੈਠ ਕੇ ਕਿ ਭਾਈ ਇਹ ਤੁਹਾਡਾ ਸਾਰਾ ਫਰਾਡ ਹੈ, ਸੂਰਜ ਗ੍ਰਹਿਣ ਤੋਂ ਲੈ ਕੇ ਔਰ ਪਾਣੀ ਦੇਣ ਤੇ ਇੱਧਰ ਉੱਧਰ, ਅਲਟੀਮੇਟਲੀ ਦੁਨੀਆ ਨੂੰ ਚਲਾਉਣ ਵਾਲਾ ਇੱਕ ਰੱਬ ਹੈ, ਔਰ ਉਹ ਰੱਬ ਸਾਰੀਆਂ ਦਿਸ਼ਾਵਾਂ 'ਚ ਹੈ, ਹਰ ਥਾਂ ਤੇ ਹੈ। ਔਰ ਇਸ ਦੇ ਗੁਰੂ ਨਾਨਕ ਸਾਹਿਬ ਨੇ ਜਿਵੇਂ ਉੱਥੇ ਇਹ ਡਿਬੇਟ ਉਹਨਾਂ ਦੇ ਨਾਲ ਕੀਤੀ ਐਂਡ ਇਵੈਂਚੁਅਲੀ ਉਹਨਾਂ ਨੂੰ ਸਰੈਂਡਰ ਕਰਨਾ ਪਿਆ ਸੀ। ਉੱਥੇ ਗੁਰਦੁਆਰਾ ਗਿਆਨ ਗੋਦੜੀ ਸੁਸ਼ੋਭਿਤ ਸੀ 5 ਸਦੀਆਂ ਤੋਂ, ਔਰ 84 ਦੇ ਮਾਹੌਲ ਦੇ ਵਿੱਚ ਹੀ ਧੱਕੇ ਨਾਲ ਉਸ ਗੁਰਦੁਆਰੇ ਨੂੰ ਵੀ ਢਾਹ ਦਿੱਤਾ ਗਿਆ। ਔਰ ਉਸ ਥਾਂ ਦੇ ਉੱਤੇ ਅੱਜ, ਉਦੋਂ ਇਹ ਯੂਪੀ ਦਾ ਹਿੱਸਾ ਸੀ ਇਹ ਜ਼ਿਲ੍ਹਾ ਹਰਿਦੁਆਰ, ਹੁਣ ਇਹ ਉੱਤਰਾਖੰਡ ਦਾ ਹਿੱਸਾ ਹੈ, ਔਰ ਉੱਥੇ ਜਿਹੜਾ ਸਕਾਊਟਸ ਦਫ਼ਤਰ ਬਣਾ ਦਿੱਤਾ ਗਿਆ। ਹਰ ਸਾਲ ਇਸ ਦੇ ਉੱਤੇ ਅਕਾਲ ਤਖਤ ਨੇ ਵੀ ਇਸ ਦੇ ਉੱਤੇ ਰੈਜ਼ੋਲੂਸ਼ਨ ਵੀ ਕੀਤਾ ਹੋਇਆ ਹੈ, ਔਰ ਅਸੀਂ ਇਹ ਕਰਾਂਗੇ ਉਹ ਕਰਾਂਗੇ, ਪਰ ਅਲਟੀਮੇਟਲੀ ਕਿਉਂਕਿ ਉੱਤਰਾਖੰਡ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਬਾਦਲਾਂ ਦਾ 9 ਮਾਸ ਦਾ ਰਿਸ਼ਤਾ ਨਹੀਂ, ਪਤੀ ਪਤਨੀ ਦਾ ਰਿਸ਼ਤਾ ਹੈ ਬੀਜੇਪੀ ਨਾਲ, ਔਰ ਇਹਨਾਂ ਨੂੰ ਪਾਕਿਸਤਾਨ ਦੀ ਹਰ ਨਿੱਕੀ ਗੱਲ ਜਿਹੜੀ ਉਹ ਸ਼ਤੀਰ ਬਣ ਜਾਂਦੀ ਹੈ। ਇੱਥੇ ਇਹਨਾਂ ਨੂੰ ਭੁੱਲਿਆ ਹੋਇਆ ਕਿ ਵੀ ਇਹ ਅਸੀਂ ਗਿਆਨ ਗੋਦੜੀ ਲੈਣਾ ਹੈ ਵਾਪਸ। ਬਿਲਕੁਲ ਇਸ ਦੇ ਉਲਟ ਅਸੀਂ ਇਹ ਦੇਖਦੇ ਹਾਂ ਵੀ ਕਿਵੇਂ ਦੂਸਰਾ ਗੁਰਦੁਆਰਾ ਜਿਹੜਾ ਪਿਛਲੇ ਸਾਲਾਂ 'ਚ ਮੋਦੀ ਪੀਰੀਅਡ 'ਚ ਹੀ ਸਾਲ ਕੁ ਪਹਿਲਾਂ ਗੁਰਦੁਆਰਾ ਗੁਰੂ ਨਾਨਕ ਸਾਹਿਬ ਦੀ ਯਾਦ, ਗੁਰਦੁਆਰਾ ਡੋਂਗ ਮੌਰ ਜਿਹੜਾ ਸਿੱਕਮ ਦੇ ਵਿੱਚ, ਜਿੱਥੇ ਕਿ ਗੁਰੂ ਨਾਨਕ ਸਾਹਿਬ ਨੇ ਵਿਜ਼ਿਟ ਵੀ ਕੀਤਾ, ਔਰ ਉਹ ਫੌਜ ਨੇ ਕਿਵੇਂ ਉੱਥੇ ਕਬਜ਼ਾ ਕਰਕੇ ਔਰ ਕਿਸ ਕਿਸਮ ਦਾ ਉਹਨੂੰ ਮੰਦਿਰ 'ਚ ਕਨਵਰਟ ਕੀਤਾ। ਪਰ ਅੱਜ ਕਿਉਂਕਿ ਟੌਪਿਕ ਜਿਹੜਾ ਮੇਨ ਖਬਰਾਂ ਦੇ ਵਿੱਚ ਵੀ ਹੈ, ਔਰ ਇਸ ਬਾਰੇ ਚਰਚਾ ਅਸੀਂ ਆਲਰੇਡੀ ਵੀ ਇਸ ਪ੍ਰੋਗਰਾਮ 'ਚ ਕੀਤੀ ਸੀ, ਔਰ ਇਹਦੀ ਜਦੋਂ ਚਰਚਾ ਕੁਝ ਮਹੀਨੇ ਪਹਿਲਾਂ ਹੋਈ ਕਿ ਕਿਵੇਂ ਉੜੀਸਾ ਦੇ ਵਿੱਚ, ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਗੱਲ ਕੱਲੀ ਹਿੰਦੂਤਵੀ ਰੂਲਡ ਸਟੇਟਾਂ 'ਚ ਨਹੀਂ ਹੈ ਜਾਂ ਫੈਡਰਲ ਦੀਆਂ ਨੀਤੀਆਂ ਨਹੀਂ ਹੈ। ਉੜੀਸਾ ਦੇ ਵਿੱਚ ਬੀਜੂ ਪਟਨਾਇਕ ਇੱਕ ਹੁੰਦਾ ਸੀ ਜਿਹਨੇ ਆਪਣਾ ਇੱਕ ਲੋਕਲ ਰੀਜਨਲ ਪਾਰਟੀ ਬਣਾਈ, ਉਹਦਾ ਮੁੰਡਾ ਨਵੀਨ ਪਟਨਾਇਕ ਹੁਣ ਚੀਫ ਮਿਨਿਸਟਰ ਹੈ। ਔਰ ਇਹਨਾਂ ਦੇ ਜਿਹੜੇ ਵੱਡੇ ਧਾਮ ਤੀਰਥ ਪੁਰੀਆਂ ਨੇ, ਉਹਨਾਂ 'ਚ ਜਗਨਨਾਥਪੁਰੀ ਉੜੀਸਾ ਦੇ ਵਿੱਚ ਇੱਕ ਵੱਡਾ ਹਿੰਦੂ ਥਾਂ ਹੈ, ਤੀਰਥ ਸਥਾਨ ਹੈ। ਉਸ ਦੀ ਜਿਹੜੀ ਜਗਨਨਾਥਪੁਰੀ ਦੀ ਅਹਿਮੀਅਤ 12ਵੀਂ ਸਦੀ ਤੋਂ ਵੀ ਪਹਿਲਾਂ ਦੇ ਨਾਲ ਜਾ ਕੇ ਜੁੜਦੀ ਹੈ। ਇੱਕ ਵੱਡਾ ਰੱਥ ਹੈ ਜਿਸ ਨੂੰ
ਕ੍ਰਿਸ਼ਨ ਤੇ ਸੁਭਦਰਾ ਤੇ ਬਲਰਾਮ ਕ੍ਰਿਸ਼ਨ ਦੇ ਭਰਾ ਦੇ ਨਾਲ ਜੋੜ ਕੇ ਜੇ ਤੂੰ ਜਗਰਨੌਟ ਨਿਕਲਿਆ ਕਿ ਉਹਦੇ ਥੱਲੇ ਜਾ ਕੇ ਵੱਡੇ ਵੱਡੇ ਉਸ ਪਹੀਆਂ ਦੇ ਥੱਲੇ ਸਿਰ ਦੇ ਦਿੰਦੇ ਸੀ, ਜਿਹੜਾ ਅੰਗਰੇਜ਼ਾਂ ਨੇ ਪਾਬੰਦੀ ਲਾਈ ਸੀ। ਪਰ ਅੰਗਰੇਜ਼ੀ ਦੀ ਟਰਮ ਹੈ ਜਗਰਨੌਟ, ਜਿਹਨੂੰ ਰੋਕਿਆ ਨਾ ਜਾ ਸਕੇ, ਜਿੱਦਾਂ ਦਾ ਉਹ ਰੱਥ ਹੈ। ਔਰ ਜ਼ਾਹਰ ਹੈ ਕਿ ਉੱਥੇ ਉਹਨਾਂ ਦੀ ਜਗਨਨਾਥ ਨੂੰ ਇੱਕ ਅਵਤਾਰ ਬਣਾ ਕੇ ਉਹਦੀ ਵੱਡੀ ਮੂਰਤੀ ਹੈ ਜਿਸ ਦੀ ਆਰਤੀ ਕੀਤੀ ਜਾਂਦੀ ਹੈ। ਸੋ ਗੁਰੂ ਨਾਨਕ ਸਾਹਿਬ ਵੀ ਆਪਣੀ ਉਸ ਪੂਰਬ ਦੀ ਉਦਾਸੀ, ਕਿਉਂਕਿ ਉੜੀਸਾ ਈਸਟ ਦੇ ਵਿੱਚ ਚਲਾ ਜਾਂਦਾ, ਅਸੀਂ ਦੇਖਦੇ ਹਾਂ ਕਿਸੇ ਵੇਲੇ ਇਹ ਉੜੀਸਾ ਬਿਹਾਰ ਔਰ ਬੰਗਾਲ ਇੱਕ ਸਟੇਟ ਸੀ, ਇਹਨੂੰ ਬੰਗਾਲ ਦੇ ਥੱਲੇ ਹੀ ਜਾਣਿਆ ਜਾਂਦਾ ਸੀ। ਸੋ ਈਸਟ ਦੇ ਵਿੱਚ ਇਧਰੋਂ ਜਾ ਕੇ ਅਸਾਮ ਲੱਗ ਜਾਂਦਾ, ਸਾਰਾ ਨਾਰਥ ਈਸਟ ਬਣ ਜਾਂਦਾ। ਸੋ ਗੁਰੂ ਨਾਨਕ ਸਾਹਿਬ ਨੇ ਉੱਥੇ ਜਾ ਕੇ ਚੈਲੰਜ ਕੀਤਾ, ਔਰ ਜਿਹੜਾ ਗੁਰੂ ਸਾਹਿਬ ਦਾ ਨਾਟਕੀ ਅੰਦਾਜ਼ ਹੁੰਦਾ ਸੀ ਕਿ ਉਹ ਆਰਤੀ ਥਾਲ 'ਚ ਲੈ ਕੇ ਦੀਵੇ ਤਾਂ ਘੁਮਾ ਰਹੇ ਨੇ ਤੇ ਗੁਰੂ ਨਾਨਕ ਸਾਹਿਬ ਬਾਹਰ ਬੈਠੇ ਨੇ। ਭਾਈ ਮਰਦਾਨੇ ਨੂੰ ਕਹਿੰਦੇ ਨੇ ਰਬਾਬ ਛੇੜ, ਰਬਾਬ ਹੈ, ਔਰ ਗੁਰੂ ਨਾਨਕ ਸਾਹਿਬ ਜਿਹੜਾ ਉਹ ਬਾਣੀ ਗਾ ਰਹੇ ਨੇ, ਗगन में थाल रव चंद दीपक बने, तारका मंडल जनक मोती, ਧੂਪ ਮਲੇ ਆਣ ਲੋ, ਪਵਨ ਚਵਰੋ ਕਰੇ ਸਗਲ ਬਨ ਰਾਏ। ਕਿ ਭਾਈ ਉਸ ਰੱਬ ਨੂੰ, ਉਹਨੂੰ ਤਾਂ ਤੁਹਾਡੇ ਦੀਵੇ ਤੇ ਥਾਲ ਤੇ ਰੱਬ ਮੂਰਤੀ ਬਣਾ ਕੇ ਤੁਸੀਂ ਬਿਠਾਇਆ, ਬੁੱਤ ਬਣਾ ਕੇ, ਉਹ ਰੱਬ ਤਾਂ ਜ਼ਰੇ ਜ਼ਰੇ 'ਚ ਦੇਖੋ ਉਸ ਰੱਬ ਦੀ ਆਰਤੀ ਕਿਵੇਂ ਹੋ ਰਹੀ ਹੈ। ਸਾਰਾ ਅਸਮਾਨ ਜਿਹੜਾ ਉਹ ਇੱਕ ਥਾਲ ਹੈ, ਇੱਕ ਪਲੈਟਰ ਹੈ। ਸੂਰਜ ਔਰ ਚੰਦਰਮਾ ਜਿਹੜੇ ਸਵੇਰੇ ਸ਼ਾਮ ਨਿਕਲਦੇ ਨੇ ਉਹ ਦੀਵੇ ਨੇ। ਰਵ ਗगन में थाल रव चंद दीपक बने, तारका मंडल जनक मोती, ਜਿਹੜੇ ਸਾਰੇ ਤਾਰੇ ਨੇ ਇਵੇਂ ਨੇ, ਸਟੱਡਡ ਜੂਲਸ ਨੇ। ਔਰ ਹਵਾ ਜਿਹੜੀ ਹੈ ਉਹ ਪਵਨ ਜਿਹੜੀ ਹੈ ਔਰ ਉਹ ਚੌਰ ਕਰ ਰਹੀ ਹੈ, ਔਰ ਸਾਰੀ ਵੈਜੀਟੇਸ਼ਨ ਜਿਹੜੀ ਹੈ ਮਾਨੋ ਰੱਬ ਦੇ ਉੱਤੇ ਫੁੱਲ ਸੁੱਟ ਰਹੀ ਹੈ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆ, ਕਿਵੇਂ ਜੀ ਆਰਤੀ ਹੈ। ਹੁਣ ਇਸ ਸ਼ਬਦ ਨੂੰ ਔਰ ਉਸ ਇਤਿਹਾਸਕ ਮੁਕਾਮ ਜਿੱਥੇ ਗੁਰੂ ਸਾਹਿਬ ਨੇ ਉਚਾਰਿਆ, ਇਸ ਸ਼ਬਦ ਨੂੰ ਇਵਨ ਟੈਗੋਰ ਨੇ ਕਿਹਾ ਕਿ ਜੇ ਕੋਈ ਇੰਟਰਨੈਸ਼ਨਲ ਐਂਥਮ ਹੋਏਗਾ, ਮੈਂ ਕਿਤੇ ਪੜ੍ਹ ਰਿਹਾ ਸੀ ਕਿ ਟੈਗੋਰ ਨੂੰ ਕਿਹਾ ਜੀ ਤੁਸੀਂ ਨੈਸ਼ਨਲ ਐਂਥਮ ਤਾਂ ਲਿਖਿਆ, ਇੰਟਰਨੈਸ਼ਨਲ ਐਂਥਮ ਉਹਨਾਂ ਨੇ ਕਿਹਾ ਜੀ ਇਸ ਤੋਂ ਵਧੀਆ ਕੋਈ ਇੰਟਰਨੈਸ਼ਨਲ ਐਂਥਮ ਨਹੀਂ ਜਿਹੜਾ ਗੁਰੂ ਨਾਨਕ ਨੇ ਲਿਖਿਆ, ਗगन में थाल रव चंद दीपक बने। ਹੁਣ ਉਹ ਮੁਕਾਮ ਜਿਹੜਾ 5 ਸਦੀਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਉੱਥੇ ਗੁਰੂ ਸਾਹਿਬ ਗਏ, ਉੱਥੇ ਦੋ ਖਾਸ ਤੌਰ ਦੇ ਉੱਤੇ, ਕਿਉਂਕਿ ਬ੍ਰਾਹਮਣਾਂ ਦਾ ਹੀ ਉਹ ਸਾਰਾ ਕੰਟਰੋਲ ਰਿਹਾ। ਇੱਕ ਮੰਗੂ ਮੱਠ ਹੈ, ਇੱਕ ਉਸ ਦੇ ਨਾਲ ਜੁੜਿਆ ਹੋਇਆ ਪੰਜਾਬੀ ਮੱਠ ਕਰਕੇ ਜਾਣਿਆ ਜਾਂਦਾ। ਔਰ ਇੱਥੇ ਗੁਰੂ ਨਾਨਕ ਸਾਹਿਬ ਤੋਂ ਬਾਅਦ ਜਿਹੜਾ ਭਾਈ ਅਲਮਸ ਜੀ ਗੁਰੂ ਕੇ ਸਿੱਖ ਵੀ ਗਏ ਪ੍ਰਚਾਰ ਦੇ ਲਈ। ਹੁਣ ਉਸ ਦਾ ਨਵੀਨੀਕਰਨ ਦੇ ਨਾਂ ਦੇ ਥੱਲੇ ਕਿ ਜੀ ਮਾਡਰਨਾਈਜ਼ਿੰਗ ਦਾ ਪਲੇਸ, ਉਸ ਇਤਿਹਾਸਕ ਮੱਠ ਨੂੰ, ਮੰਗੂ ਮੱਠ ਔਰ ਪੰਜਾਬੀ ਮੱਠ, ਉਹਨੂੰ ਢਾਇਆ ਜਾ ਰਿਹਾ। ਇਹ ਖਬਰ ਕੁਝ ਮਹੀਨੇ ਪਹਿਲਾਂ ਸੀ। ਉੱਥੇ ਬੀਬੀ ਸੁਖਵਿੰਦਰ ਕੌਰ ਨੇ, ਵਕੀਲ ਨੇ, ਉਹਨਾਂ ਨੇ ਲੋਕਲ ਵੀ ਪੈਟੀਸ਼ਨ ਕੀਤੀ, ਸੁਪਰੀਮ ਕੋਰਟ 'ਚ ਵੀ ਪੈਟੀਸ਼ਨ ਪਈ ਹੈ। ਔਰ ਕੈਪਟਨ ਅਮਰਿੰਦਰ ਸਿੰਘ ਨੇ, ਕਿਉਂਕਿ ਇਹ ਯਾਰ ਹੈ ਚੰਗਾ ਉਹਦਾ ਨਵੀਨ ਪਟਨਾਇਕ ਦਾ, ਉਹਨੂੰ ਪਰਸਨਲ ਚਿੱਠੀ ਵੀ ਲਿਖੀ ਸੀ ਕਿ ਵੀ ਇਹ ਜਿਹੜਾ ਇਹਨੂੰ ਇਹ ਇਤਿਹਾਸਕ ਥਾਂ ਇਹਨੂੰ ਮਤ ਹਿਲਾਓ। ਲੇਕਿਨ ਇਸ ਵੇਲੇ ਤਾਂ ਹਿੰਦੂ ਤਵੀਆਂ ਦਾ ਉਹ ਪ੍ਰਭਾਵ ਹੈ ਸਾਰੇ ਪਾਸੇ ਕਿ ਰੀਜਨਲ ਪਾਰਟੀਆਂ, ਉਹ ਮਾਇਆਵਤੀ ਹੋਏ, ਉਹ ਕੇਜਰੀਵਾਲ ਹੋਏ, ਉਹ ਬੀਜੂ ਪਟਨਾਇਕ ਹੋਏ, ਇਹ ਤਾਂ ਇਸ ਖੁਸ਼ ਕਰਨ ਤੇ ਲੱਗੇ ਹੋਏ ਨੇ ਕਿ ਵੀ ਅਸੀਂ ਵੀ ਤੁਹਾਡੇ ਨਾਲੋਂ ਜ਼ਿਆਦਾ ਹਿੰਦੂ ਤਵੀ ਹੈ। ਔਰ ਇਹ ਖਬਰ ਹੈ ਹਿੰਦੁਸਤਾਨ ਟਾਈਮਸ ਦੀ, demolition of 6 ਮੰਗੂ ਮੱਠ in Puri begins, sanctum sanctorum ਜਿਹੜਾ ਉਸ ਦੇ ਨਾਲ ਉਹਨਾਂ ਨੇ ਕਿਹਾ in September this year Chief Minister Amrinder Singh had opposed the move to demolish the mutt visited by Guru Nanak Sahib to spread his message of oneness of God। ਕਿ ਵੀ ਭਾਵੇਂ ਉਹਨੇ ਵੀ ਲਿਖਿਆ ਸੀ, ਦੂਜਿਆਂ ਨੇ ਵੀ, Odisha government has started the process of demolition of parts of Puri's Mangu Mutt, which has a historic significance for the Sikh community, for more than 2 months after Punjab Chief Minister Amrinder Singh requested it to be spared। ਔਰ ਐਡੀਸ਼ਨਲ ਮੈਜਿਸਟ੍ਰੇਟ ਵਿਨੈ ਕੁਮਾਰ ਡੈਸ਼ ਨੇ ਜਿਹੜਾ ਉਹ ਕਿਹਾ ਜੀ ਨਹੀਂ ਅਸੀਂ ਸੈਂਕਟਮ ਸੈਂਕਟਰ, ਪਰ ਤੁਸੀਂ ਇੱਕ ਹਿਸਟੋਰੀਕਲ ਬਿਲਡਿੰਗ ਨੂੰ ਡਿਸਟਰੋਏ ਕਰ ਰਹੇ ਹੋ। ਸੈਂਕਟਮ ਸੈਂਕਟਰ ਜਿਵੇਂ ਅਕਾਲ ਤਖਤ ਢਾਹ ਦਿੱਤਾ ਤੇ ਉਹ ਝੂਠਾ ਜਿਹਾ ਇੱਕ ਜਥੇਦਾਰ ਸੀ ਗਿਆਨੀ ਕਿਰਪਾਲ ਸਿੰਘ, ਉਹ ਕਹੇ ਕੋਠਾ ਸਾਹਿਬ ਠੀਕ ਹੈ, ਤੋਸ਼ਾਖਾਨਾ ਇੱਕ ਕਮਰਾ ਜਿਹਦੇ 'ਚ ਮਹਾਰਾਜ ਦਾ ਸ਼ਾਮ ਨੂੰ ਲਿਆ ਕੇ ਸੁਖਾਸਨ ਕੀਤਾ ਇਹਦਾ ਹਰਮੰਦਰ ਦਾ, ਕਿ ਉਹ ਠੀਕ ਹੈ, ਬਾਕੀ ਅਕਾਲ ਤਖਤ ਦਾ ਜ਼ਿਕਰ ਹੀ ਨਹੀਂ ਹੈ ਕਿ ਵੀ ਅਕਾਲ ਤਖਤ ਢਾਹ ਦਿੱਤਾ ਤਾਂ ਸਭ ਕੁਝ ਹੀ ਢੱਟ ਗਿਆ। ਤਾਂ ਇਹੀ ਹਾਲ ਹੈ ਕਿ ਨਾ ਵੀ ਅਸੀਂ ਸੈਂਕਟਮ ਸੈਂਕਟੋਰਮ ਜਿਹੜਾ ਉਹਨੂੰ ਪ੍ਰੀਜ਼ਰਵ ਕਰ ਰਹੇ ਹਾਂ। ਔਰ ਇਹ ਵੀ ਵਿਲ ਜਿਹੜਾ Mangu Mutt is located in front of main entrance of 12th century
Jagannath temple and is within the 75-meter perimeter of temple boundary wall. ਹੁਣ 75 ਮੀਟਰ ਦੇ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਉੱਥੇ ਜਗਨਨਾਥਪੁਰੀ ਚ ਖਲੋ ਕੇ ਉਸੇ ਥਾਂ ਦੇ ਉੱਤੇ ਹੀ ਜਿਹੜਾ ਚੈਲੰਜ ਕੀਤਾ ਕਿ ਆ ਤੁਹਾਡਾ ਆਰਤੀਆਂ ਉਰਤੀਆਂ ਵਾਲਾ ਡਰਾਮਾ ਬੰਦ ਕਰੋ, ਥਾਲ ਜੇ ਘੁਮਾਉਣ ਵਾਲਾ ਉਸ ਰੱਬ ਨੂੰ ਲੋੜ ਨਹੀਂ ਹੈ, ਉਸ ਰੱਬ ਨੂੰ ਤੁਸੀਂ ਯਾਦ ਕਰੋ। ਔਰ ਇਹ 2 ਸਟੋਰੀ ਬਿਲਡਿੰਗ ਜਿਹੜੀ ਮਾਰਟਰ ਔਰ ਲਾਈਮਸਟੋਨ ਨਾਲ 100 ਸਾਲ ਪਹਿਲਾਂ ਜਿਹੜੀ ਆ ਉਹ ਨਵੀਂ ਬਣਾਈ ਗਈ ਸੀ, ਉਹਨੂੰ ਐਡਮਿਨਿਸਟ੍ਰੇਸ਼ਨ ਨੇ ਕਿਹਾ ਜੀ ਇਹ ਅਨਸੇਫ ਹੈ। ਔਰ ਫਿਰ ਜਿਹੜਾ ਇਹ ਸਾਰੇ ਚੋਂ ਉਹਨਾਂ ਨੇ it was shocking that while the whole world was getting ready to commemorate 550th Prakash Purv of first Sikh Guru, the historically important Mart, a symbol of the connection between Sikhism and Jagannath temple, was sought to be demolished by the Odisha government. ਇਹ ਅਮਰਿੰਦਰ ਸਿੰਘ ਨੇ ਆਪਣੀ ਚਿੱਠੀ 'ਚ ਉਹਦੇ ਲਫ਼ਜ਼ ਉਹਦੇ ਨੇ ਕਿ ਜੀ ਜਦੋਂ ਦੁਨੀਆ 550 ਸਾਲਾਂ ਮਨਾ ਰਹੀ ਹੈ, ਤੁਸੀਂ ਜਿਹੜਾ ਹਿਸਟੋਰੀਕਲ ਜਿਹੜਾ ਕਨੈਕਸ਼ਨ ਹੈ ਉਹਨੂੰ ਤੋੜ ਰਹੇ ਹੋ। ਔਰ ਇਹ 1615 ਦੇ ਵਿੱਚ ਇਸ ਮੱਠ ਨੂੰ ਜਿੱਥੇ ਗੁਰੂ ਨਾਨਕ ਸਾਹਿਬ ਨੇ ਵਿਜ਼ਿਟ ਕੀਤਾ ਭਾਈ ਅਲਮਸ ਜੀ ਨੇ ਬਣਾਇਆ ਸੀ। ਔਰ ਇਹ ਜਿਹੜੀ ਉਦਾਸੀ ਸੈਕਟ ਨਾਲ ਸੰਬੰਧਿਤ ਸਨ ਔਰ ਜਿਹੜੇ ਉਹਨਾਂ ਨੇ ਗੁਰੂ ਸਾਹਿਬ ਨੇ ਉੱਥੇ ਸ਼ਬਦ ਜਿਹਦਾ ਮੈਂ ਇਸਤੇਮਾਲ ਕੀਤਾ ਉਹ ਯੂਜ਼ ਕੀਤਾ। ਔਰ ਐਲਡੈਸਟ ਸਨ ਆਫ ਗੁਰੂ ਹਰਗੋਬਿੰਦ ਭਾਈ ਗੁਰਦੱਤਾ ਹੈਡ ਆਲਸੋ ਚੋਜ਼ਨ ਭਾਈ ਅਲਮਸ, ਉਹਨਾਂ ਨੇ ਵੀ ਭਾਈ ਅਲਮਸ ਹੋਰਾਂ ਨੂੰ ਹੀ ਜਿਹੜਾ ਹੈ ਅੱਗੋਂ ਉਹਨਾਂ ਨੇ ਭਾਈ ਗੁਰਦੱਤਾ ਜੀ ਨੇ ਵੀ ਪ੍ਰਚਾਰਕ ਥਾਪਿਆ ਸੀ। ਔਰ ਫਿਰ ਉਹਨਾਂ ਕਿਹਾ ਜੀ ਦਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਇਜ਼ ਆਲਸੋ ਪਲੈਨਿੰਗ ਟੂ ਡਿਮੋਲਿਸ਼ ਦਾ ਪੰਜਾਬੀ ਮੱਠ ਨੀਅਰ ਦਾ ਟੈਂਪਲ, ਔਰ ਇਹ ਵੀ ਬਹਾਨੇ ਨਾਲ ਉਹਨੂੰ ਵੀ ਤੋੜਨਾ ਚਾਹੁੰਦੇ ਨੇ। ਔਰ ਇਹ ਸਾਰੇ ਦੇ ਉੱਤੇ ਸਾਡੇ ਵੀਰ ਨੇ ਇੱਕ ਅੱਜ ਟਿੱਪਣੀ ਕੀਤੀ ਸੀ, ਮੈਂ ਸੋਸ਼ਲ ਮੀਡੀਆ 'ਤੇ ਦੇਖਦਾ ਸੀ ਕਿ ਜਿਹੜੇ ਸਿੱਖ ਸਵਾਲ ਕਰਦੇ ਰਹਿੰਦੇ ਨੇ ਕਿ ਸਿੱਖ ਗੁਲਾਮ ਕਿਉਂ ਹਨ, ਉਹ ਇਸ ਖਬਰ ਨੂੰ ਪੜ੍ਹ ਲੈਣ। ਇਹ ਪਹਿਲਾ ਮਾਮਲਾ ਨਹੀਂ, ਉਹਨਾਂ ਨੂੰ ਸਮਝ ਆ ਜਾਏਗੀ ਆਜ਼ਾਦੀ ਤੇ ਗੁਲਾਮੀ ਦਾ ਫਰਕ ਵੀ ਇਹੀ ਹੈ। ਅਗਲਿਆਂ ਨੇ ਧੱਕੇ ਨਾਲ ਰਾਮ ਮੰਦਰ ਦਾ ਫੈਸਲਾ ਕਰਵਾ ਲਿਆ ਜਿਹਦੇ ਤੇ ਉਹਨਾਂ ਦਾ ਕੋਈ ਹੱਕ ਨਹੀਂ ਸੀ। ਚੰਗੀ ਭਲੀ ਮਸਜਿਦ ਤੜਵਾ ਕੇ ਉਹਨਾਂ ਨੇ ਕਿਹਾ ਜੀ ਇੱਥੇ ਅਸੀਂ ਮੰਦਰ ਬਣਾਵਾਂਗੇ। ਗੁਲਾਮਾਂ ਦੇ ਧਾਰਮਿਕ ਸਥਾਨ ਧੱਕੇ ਨਾਲ ਢਾਏ ਜਾ ਰਹੇ ਕਿਉਂਕਿ ਅਸੀਂ ਸਲੇਵ ਹੈ, ਪਰ ਸਾਡੇ ਧਾਰਮਿਕ ਸਥਾਨ ਧੱਕੇ ਨਾਲ। ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਉੜੀਸਾ ਸਰਕਾਰ ਨੇ ਸ਼ੁਰੂ ਕਰ ਦਿੱਤਾ ਹੈ। ਸਿੱਖ ਸੰਸਥਾਵਾਂ ਤੇ ਪੰਜਾਬ ਸਰਕਾਰ ਵੱਲੋਂ ਬਾਰ-ਬਾਰ ਕੀਤੀਆਂ ਅਪੀਲਾਂ ਨੂੰ ਰੱਦ ਕਰਦਿਆਂ ਉੜੀਸਾ ਸਰਕਾਰ ਨੇ ਇਸ ਇਤਿਹਾਸਕ ਸਥਾਨ ਨੂੰ ਢਾਉਣਾ ਸ਼ੁਰੂ ਕਰ ਦਿੱਤਾ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਸਿੱਖਾਂ ਨੇ ਸਦੀਆਂ ਤੋਂ ਇਸ ਸਥਾਨ ਨੂੰ ਸੰਭਾਲਿਆ। ਔਰ ਹੁਣ ਵਕੀਲ ਸੁਖਵਿੰਦਰ ਕੌਰ ਵੱਲੋਂ ਮੀਡੀਆ ਨੂੰ ਭੇਜੀਆਂ ਗਈਆਂ ਤਸਵੀਰਾਂ ਤੋਂ ਨਜ਼ਰ ਆਉਂਦਾ ਹੈ ਕਿ ਮੰਗੂ ਮੱਠ ਦਾ ਇੱਕ ਹਿੱਸਾ ਢਾਹ ਦਿੱਤਾ ਗਿਆ ਤੇ ਬਾਕੀ ਹਿੱਸੇ ਨੂੰ ਢਾਉਣ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਹੁਣ ਇਸ ਸਾਰੇ ਤੋਂ ਬਾਅਦ ਇਹ ਸਵਾਲ ਸੌਖਾ ਹੈ ਕਿ ਗੁਲਾਮ ਔਰ ਆਜ਼ਾਦ ਕੀ ਫਰਕ ਹੈ। ਸਾਡੀ ਹਿਸਟਰੀ ਡਿਸਟਰੋਏ ਕੀਤੀ ਜਾ ਰਹੀ ਹੈ, ਇਤਿਹਾਸਕ ਗੁਰਦੁਆਰੇ ਢਾਏ ਜਾ ਰਹੇ ਨੇ, ਲੇਕਿਨ ਇੱਕ ਵੱਡਾ ਤਬਕਾ ਜਿਹਨੇ ਮੌਨ ਧਾਰਿਆ ਹੋਇਆ ਹੈ ਔਰ ਜਿਹੜੇ ਮੋਦੀ ਸਰਕਾਰ ਕੀ ਜੈ ਕਰਨ ਤੇ ਲੱਗੇ ਹੋਏ ਨੇ, ਉਹਨਾਂ ਬਾਰੇ ਤੁਸੀਂ ਕੀ ਕਹੋਗੇ ਔਰ ਉਹ ਕਿਹੜਾ ਮੂੰਹ ਰੱਬ ਦੀ ਦਰਗਾਹ 'ਚ ਜਾ ਕੇ ਆਪਣਾ ਦਿਖਾਣਗੇ? ਜੀ ਡਾਕਟਰ ਸਾਹਿਬ, ਬਿਲਕੁਲ ਅਸੀਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਤੁਹਾਡੇ ਵਿਚਾਰਾਂ ਨਾਲ। ਤੁਸੀਂ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।